ਜਿਹੜਾ ਨਾ ਡਾਇਲੈਕਟਸ ਦੀ ਗੱਲ ਹੈ ਨਾ, ਮੈਂ ਦੇਖਿਆ ਹੈ ਕਿ ਸਾਊਥ ਵੱਲੋਂ ਐਕਸਟ੍ਰੀਮ ਸਾਊਥ ਵੱਲ ਬੰਜੋ ਨਾ, ਤੇ ਇਹ ਈਵਨ ਜਿਹੜਾ ਪੰਜਾਬੀ ਦਾ ਜਿਹੜਾ ਰੰਗ ਹੈ ਉਹ ਅਪਰ ਸਿੰਧ ਦੀ ਜਿਹੜੀ ਬੋਲੀ ਜਿਹਨੂੰ ਸਰੋਲੀ ਜਾਂ ਸਰਾਇਕੀ ਕਹਿੰਦੇ ਨੇ ਉਹਦੇ ਵਿੱਚ ਹੈ। ਔਰ ਫਿਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਓ ਤੇ ਮੁਲਤਾਨੀ, ਡੇਰਾ ਵਾਲੀ ਤੇ ਇਹਦੇ ਆਪਣਾ ਥਲੋਚਵੀ ਔਰ ਇੱਧਰ ਰਿਆਸਤੀ ਜਿਹੜੀ ਹੈ ਇੱਧਰੋਂ ਟੁਰਦੀ ਹੈ, ਤੇ ਗ੍ਰੈਜੂਅਲੀ ਇਹ ਰੰਗ ਜਿਹੜਾ ਸਿੰਧ ਦੇ ਵਿੱਚ ਜਿਹੜਾ ਰੰਗ ਹੈ ਨਾ, ਮੈਂ ਦੇਖਿਆ ਉਹਦੇ 'ਚ ਤਰਲਾ ਬਹੁਤ ਹੈ। ਮਤਲਬ they speak, common people express themselves in such a beseeching manner that sometimes it seems quite ridiculous or repugnant, you could call it. मतलब इतना ज़्यादा ना मतलब साईं साईं मतलब ਉਹਦੇ ਵਿੱਚ ਨਾ मतलब excessive usage of मतलब बहुत मिन्नत ਤਰਲਾ। ਉਹਦੇ ਵਿੱਚ ਮੈਂ ਸਮਝਦਾ ਕਿ ਜਿਹੜਾ ਉੱਥੇ ਦਾ ਸੋਸ਼ੀਓ ਇਕਨੋਮਿਕ ਫੈਕਟਰ ਹੈ ਨਾ, ਕਿ ਜਿਹੜਾ ਲੈਂਡਲੋਰਡਸ ਹਨ ਅਤੇ ਉੱਥੇ ਜਿਹੜਾ ਉਹਨਾਂ ਨੇ ਉਹ ਇੱਕ ਸਪਰੈਸ ਕਰਕੇ ਰੱਖਿਆ ਲੋਕਾਂ ਨੂੰ, ਉਹਦਾ ਕਰਕੇ ਨਾ ਇੱਕ ਉਹ ਫੈਕਟਰ ਹੈ। ਔਰ ਇਸ ਦੇ ਨਾਲ ਇੱਕ ਜਿਹੜਾ ਬਲੋਚ ਜਿਹੜਾ ਇੱਥੇ ਸੈਟਲ ਹੋਇਆ, ਅਤੇ ਬਲੋਚ ਜਿਹੜਾ ਹਾਈਬ੍ਰਿਡ ਕਿਸਮ ਦਾ ਬਲੋਚ ਹੈ, ਜਿਹੜਾ ਕਿ ਕੁਝ ਉਹਦੀ ਵੀ ਪਿੱਛੇ ਮੈਂ ਹਿਸਟਰੀ ਇੱਕ ਦਫਾ ਬਿਆਨ ਥੋੜ੍ਹੀ ਜਿਹੀ ਕੀਤੀ ਸੀ ਕਿ ਜਿਹੜਾ ਅਸਾਂ ਪੜ੍ਹੀ ਸੁਣੀ ਹੈ ਕਿ ਬਲੋਚ ਦੇ ਜਿਹੜੇ ਬਲੋਚਾਂ ਨੇ ਇੱਥੇ ਜਿਹੜੇ ਇਲਾਕੇ ਜਿਹੜੇ ਨੇ ਕਾਬੂ ਕੀਤੇ ਨੇ, ਉਹਦੇ ਵਿੱਚ ਜਿਹੜਾ ਹੈ ਉਹਦੇ ਵਿੱਚ ਮਤਲਬ ਉਹਨਾਂ ਨੇ ਕਈ ਜਿਹੜੇ ਟਰਾਈਬਸ ਹਨ ਉਹਨਾਂ ਨੂੰ ਮਵਾਖਾਤ ਅਤੇ ਆਪਣਾ ਮਵਾਲਾਤ ਗਾਲਿਬਨ ਇਹ ਟਰਮਸ ਵਰਤੀਆਂ ਸਨ, ਅਤੇ ਉਹਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਆਪਣੇ ਨਾਲ ਮਤਲਬ ਬਲੋਚ ਉਹਨਾਂ ਦਾ ਆਪਣਾ ਟਰਾਈਬਸ ਦਾ ਪਾਰਟ ਐਂਡ ਪਾਰਸਲ ਜਾਂ ਬਲੋਚ ਕੌਮ ਦਾ ਪਾਰਟ ਐਂਡ ਪਾਰਸਲ ਬਣਾਇਆ ਕਿ ਅੱਜ ਤੋਂ ਅਸੀਂ ਬਲੋਚ ਹਾਂ। ਅਤੇ ਉਹਦੇ ਵਿੱਚ ਉਹ ਜਿਹੜਾ ਨਾ ਇੱਕ ਮਤਲਬ ਉਹ ਇਹ ਹੋਇਆ ਕਿ ਉਹ ਇੱਕ ਸ਼ਰੂਡ ਕਿਸਮ ਦਾ ਜਿਹੜਾ ਮਾਈਂਡ ਸੈਟ ਬਣਿਆ, ਜਿਹਦੇ ਵਿੱਚ ਐਪਰੈਂਟਲੀ ਕੁਝ ਕਿਹਾ ਜਾਂਦਾ ਸੀ ਲੇਕਿਨ ਅੰਦਰੋਂ ਉਹਨਾਂ ਦਾ ਕੁਝ ਹੋਰ ਹੁੰਦਾ ਸੀ, ਜਿਹਦੇ 'ਚ ਨਾ ਮਤਲਬ ਉਹ ਤੁਸੀਂ ਦੇਖੋ ਕਿ ਸਿੰਧ ਦੀ ਇਸ ਸਿਆਸਤ ਦੇ ਵਿੱਚ ਨਾ ਕਿ ਉਹ ਜਿਹੜਾ ਹੈ ਇੱਕ ਸਟਾਈਲ ਹੈ ਜਿਹਦੇ ਵਿੱਚ ਮਤਲਬ ਧੋਖਾਦਹੀ ਔਰ ਇਸ ਤਰ੍ਹਾਂ ਨਾ ਸੱਜਾ ਦਿਖਾਓ ਤਾਂ ਖੱਬਾ ਮਾਰੋ ਜਾਂ ਖੱਬਾ ਦਿਖਾ ਕੇ ਸੱਜਾ ਮਾਰੋ, ਮਤਲਬ ਉਹ ਵੀ ਫੈਕਟਰ ਇੱਕ ਹੈ ਕਿ ਜਿਹੜਾ ਅਪਰ ਸਿੰਧ ਦੀ ਜਿਹੜੀ ਬੋਲੀ ਹੈ ਨਾ, ਜਿਹਨੂੰ ਇਹ ਸਰਾਇਕੀ ਐਕਚੁਅਲੀ ਸਰਾਇਕੀ ਉਹ ਹੈ, ਅਤੇ ਉਹਦੇ ਵਿੱਚ ਹੈ। ਅੱਛਾ, ਉਹ ਅਨਫੋਰਚੂਨੇਟਲੀ ਥੋੜ੍ਹਾ ਬਹੁਤ ਉਹਦਾ ਅਸਰ ਇੱਧਰ ਲੈਂਡਲਾਰਡ ਹੋਣ ਦੀ ਵਜ੍ਹਾ ਤੋਂ ਨਾ ਅਪਰ ਪੰਜਾਬ ਆਪਣਾ ਸਦਰਨ ਪੰਜਾਬ ਜਿਹੜਾ ਹੈ ਇਹਦੇ ਵਿੱਚ ਪੰਜਾਬ ਦੇ ਸਦਰਨ ਰੀਜਨ 'ਚ ਉਹ ਥੋੜ੍ਹਾ ਜਿਹਾ ਉਹਨਾਂ ਦਾ ਅਸਰ ਆਇਆ, ਲੇਕਿਨ ਫਿਰ ਵੀ ਇਤਨਾ ਨਹੀਂ ਸੀ ਕਿਉਂਕਿ ਇੱਥੇ ਦੀਆਂ ਜਿਹੜੀਆਂ ਸੋਸ਼ੀਓ ਇਕਨੋਮਿਕ ਡਾਇਨੈਮਿਕਸ ਉਹ ਥੋੜ੍ਹੀਆਂ ਡਿਫਰੈਂਟ ਸਨ ਉਹਨਾਂ ਕੋਲੋਂ, ਅਤੇ ਇੱਕ ਜ਼ਿਆਦਾ ਓਪਨ ਜਿਹੜਾ ਸੁਸਾਇਟੀ ਹੈ, ਕਿਉਂਕਿ ਪੰਜਾਬੀ ਦੇ ਜਿਹੜੇ ਪੰਜਾਬੀ ਟਰਾਈਬਸ ਹਨ ਜਾਂ ਪੰਜਾਬੀ ਜਿਹੜੇ ਸ਼ੁਰੂ ਤੋਂ ਜ਼ਾਰੀ ਗੱਲ ਆਪਣੀ ਧਰਤੀ 'ਚ ਬੈਠੇ ਨੇ ਸਦੀਆਂ ਤੋਂ, ਉਹਨਾਂ ਦਾ ਮਾਈਂਡ ਸੈਟ, ਉਹਨਾਂ ਦੀ ਸਾਈਕੀ ਉਹਨਾਂ ਕੋਲੋਂ ਡਿਫਰੈਂਟ ਹੈ। ਜਿਹੜੇ ਬਲੋਚ, ਅਫਗਾਨ, ਇਹ ਜਿਹੜੇ ਲਸ਼ਕਰਾਂ ਦੇ ਨਾਲ ਆਏ ਔਰ ਉੱਥੇ ਸੈਟਲ ਹੋਏ, ਅਤੇ ਮੈਂ ਤੁਹਾਨੂੰ ਮਿਸਾਲ ਦਿੱਤੀ ਨਾ ਕਿ ਉਹ ਇੱਕ ਮਨਸੂਰ ਅਫਾਕ ਨੇ ਰਾਈਟਿੰਗ ਦੇ ਵਿੱਚ ਇਸ ਚੀਜ਼ ਦੀ ਕਨਫੈਸ਼ਨ ਕੀਤਾ ਹੈ ਕਿ ਔਰ ਬੜਾ ਜ਼ਬਰਦਸਤ ਉਹ ਸਾਡੇ ਕੋਲ ਤਾਰੀਖੀ ਤੌਰ 'ਤੇ ਇੱਕ ਬਹੁਤ ਵੱਡਾ ਡਾਕੂਮੈਂਟ ਆ ਗਿਆ। ਜਿਵੇਂ ਮੈਂ ਆਡਾ ਖਾਨ ਦਾ ਤੋਂ ਆਪਣਾ ਡਾਕਟਰ ਜੋਈਆ ਸਾਹਿਬ ਜਿਹੜੇ ਨੇ ਨਾ, ਵਾਜਦ ਜੋਈਆ ਸਾਹਿਬ ਨਾਲ ਮੈਂ ਸ਼ੇਅਰ ਕੀਤਾ ਸੀ, ਮੈਨੂੰ ਯਾਦ ਹੈ ਇਹ ਉੱਥੇ ਉਹ ਸਿੰਧੀ ਆ ਕੇ ਡਿਬੇਟ ਕਰ ਰਹੇ ਸਨ ਕੁਝ ਸਾਲ ਪਹਿਲੇ ਦੀ ਗੱਲ ਹੈ, ਅਤੇ ਮੈਂ ਇੱਕ ਕਲਿੱਪ ਸਾਂਭ ਕੇ ਰੱਖਿਆ ਸੀ, ਫਿਰ ਮੈਂ ਇਹਨਾਂ ਨੂੰ ਡਾਇਵਰਟ ਕੀਤੀ ਸੀ ਅਟੈਂਸ਼ਨ, ਤਾਂ ਮੈਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਉਹਨਾਂ ਨੂੰ ਵਾਜਦ ਸਾਹਿਬ ਨੇ ਉਹਨੂੰ ਡਾਊਨਲੋਡ ਕੀਤਾ, ਕਿਉਂਕਿ ਡਾਕੂਮੈਂਟਰੀ ਤੌਰ 'ਤੇ ਚੀਜ਼ਾਂ ਹੋਣੀਆਂ ਚਾਹੀਦੀਆਂ ਕਿ ਜਿਹਦੇ ਵਿੱਚ ਉਹਨਾਂ ਨੇ ਉਹਨੂੰ ਮੈਂ ਕਹਿੰਦਾ ਉਹਨਾਂ ਸ਼ੁੱਧ ਕਰਨ ਵਾਸਤੇ, ਸ਼ੁੱਧੀ ਨਹੀਂ ਜਿਹੜੀ ਯਾਨੀ ਉਹਨੂੰ ਜਿਹੜਾ ਹੈ ਉਹ ਸਾਡੇ ਜਿਹੜੇ ਸ਼ਾਇਰ ਹਨ ਉਹ ਜਟਕੇ ਬੰਦੇ ਉਹਨੂੰ ਬੁਲਾ ਕੇ, ਤਾਂ ਉਹ ਰਿਆਸਤ ਨੇ ਜਿਹੜੇ ਮੀਡੀਆਜ਼ ਜਿਹੜੇ ਬਣਾਏ ਨੇ ਕਿ ਉਹਨੂੰ ਜਿਹੜਾ ਹੈ ਉਹ ਮਤਲਬ ਸਰਾਈਕਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਵਹਿੰਦੇ ਸਨ, ਅਤੇ ਉਹਦੇ ਵਿੱਚ ਉਹ ਆਡਾ ਸਾਹਿਬ ਦੇ ਮੂੰਹ 'ਚੋਂ ਦੇਖੋ ਜਟਕਾ ਬੰਦਾ ਉਹ ਸੱਚ ਨਿਕਲਿਆ। ਉਹਨਾਂ ਨੇ ਕਿਹਾ ਕਿ ਹਾਂ ਪੰਜਾਬੀ ਦਾ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਲਿਖ ਸਕਿਆ, ਯਾਨੀ ਉਹ ਪੰਜਾਬੀ ਨੇ, ਉਹ ਸੋਚਦੇ ਪੰਜਾਬੀ ਨੇ ਆਪਣੇ ਆਪ ਨੂੰ,
ਤੇ ਇਸੇ ਤਰੀਕੇ ਨਾਲ ਜਿਹੜੇ ਇਹ ਪੰਜਾਬ ਦੁਸ਼ਮਣ ਜਿਹੜੇ ਇੱਥੇ ਇੱਕ ਮੁਖਤਲਿਫ ਜਿਹੜੀਆਂ ਇੱਥੇ ਜਿਹੜੀਆਂ ਮੁਖਤਲਿਫ ਕਾਲੋਨਾਈਜ਼ ਕਰਨ ਵਾਸਤੇ ਜਿਹੜੀਆਂ ਇੱਥੇ ਤਾਕਤਾਂ ਆਈਆਂ, ਮੰਗੋਲ ਆਏ, ਤੁਰਕ ਆਏ, ਇੱਦੋਂ ਜਿਹੜਾ ਆਪਣਾ ਕਿਹਾ ਦਿਨ ਮਤਲਬ ਮੰਗੋਲਾਂ ਦੀ ਫਾਰਮ ਸਨ ਨਾ ਜਿਹੜੇ ਮੁਗਲ ਸਨ, ਇਹਨਾਂ ਦੇ ਨਾਲ ਜਿਹੜੀਆਂ ਫੌਜ ਕਸ਼ੀਆਂ ਹੋਈਆਂ ਔਰ ਉੱਧਰੋਂ ਅੰਗਰੇਜ਼ਾਂ ਦੇ ਨਾਲ ਹੋਈਆਂ। ਤੇ ਉਹਦੇ ਵਿੱਚ ਜਿਹੜੀ ਸੈਟਲਮੈਂਟਸ ਇਸ ਪੰਜਾਬ ਦੇ ਰੀਜਨਸ ਹੋਈਆਂ ਨਾ, ਬਲੋਚਾਂ ਔਰ ਅਫਗਾਨਾਂ ਦੀ ਸ਼ਕਲ ਦੇ ਵਿੱਚ ਔਰ ਸਿੰਧੀ ਮਿਕਸ ਟਾਈਪ ਜਿਹੜੇ ਨੇ, ਇਹਨਾਂ ਦੇ ਜਿਹੜਾ ਉੱਥੇ ਨਾ ਉਹ ਮਨਸੂਰ ਫਾਕ ਲਿਖਦਾ ਹੈ ਕਿ ਇੱਥੇ ਸਾਡੇ ਅਬਦੁੱਲਾ ਭੱਟੀ ਜਿਹੜਾ ਹੈ ਇੱਕ ਵਿਲਨ ਦੇ ਤੌਰ 'ਤੇ ਮਸ਼ਹੂਰ ਹੈ। ਲੁਕਾਈ ਦੇ ਵਿੱਚ ਬੋਲੀ ਸਾਡੀ ਵਰਤੀਂਦੇ ਨੇ, ਗਾਲ ਵੀ ਸਾਡੇ ਹੀਰੋ ਨੂੰ ਕੱਢਦੇ ਨੇ, ਧਰਤੀ ਦਾ ਜਿਹੜਾ ਪੁੱਤਰ ਉਹਨੂੰ ਗਾਲ ਕੱਢਦੇ ਨੇ। ਔਰ ਉਹ ਜਿਹੜੀ ਗਾਲ ਹੈ ਉਹ ਲੁਕਾਈ ਦਾ, ਉਹਨਾਂ ਦਾ ਲੁਕਾਈ ਦਾ ਹਿੱਸਾ ਹੈ, ਜਿਹਦੇ ਵਿੱਚ ਉਹ ਉਹਦੇ ਵਾਸਤੇ ਕਰਸ ਕਰਦੇ ਨੇ, ਉਹਦੇ ਵਾਸਤੇ ਬਦਦੁਆ ਕਰਦੇ ਨੇ ਕਿ ਦੁੱਲੇ ਨੂੰ ਡਾਕੂ ਆ ਕੇ, ਜਿਸ ਤਰ੍ਹਾਂ ਮੁਗਲਾਂ ਨੇ ਦੁੱਲੇ ਨੂੰ ਡਾਕੂ ਡਿਕਲੇਅਰ ਕਰ ਦਿੱਤਾ ਨਾ ਆਫੀਸ਼ੀਅਲੀ, ਇਸ ਤਰ੍ਹਾਂ ਕਿਉਂਕਿ ਇਹ ਵੀ ਮੁਗਲਾਂ ਦੇ ਨਾਲ, ਮੁਗਲਾਂ ਨੇ ਇਹਨਾਂ ਨੂੰ ਜ਼ਮੀਨਾਂ ਦਿੱਤੀਆਂ, ਅੰਗਰੇਜ਼ਾਂ ਨੇ ਮਗਰੋਂ ਦਿੱਤੀਆਂ, ਤੇ ਇਹ ਉਹਨਾਂ ਦੀ ਫੌਜਾਂ ਦਾ ਹਿੱਸਾ ਸਨ। ਤੇ ਇਹ ਇੱਥੇ ਸੈਟਲ ਹੋਏ ਤੇ ਇਹਨਾਂ ਨੇ ਵੀ ਜਿਹੜਾ ਧਰਤੀ ਦਾ ਪੁੱਤਰ ਸੀ ਦੁੱਲਾ ਭੱਟੀ, ਉਹਨੂੰ ਕਰਸ ਕੀਤਾ ਤੇ ਉਹਦੇ ਵਾਸਤੇ ਬਾਕਾਇਦਾ ਅਖਾਣ ਮਸ਼ਹੂਰ ਹੋਇਆ। ਉਹ ਅਖਾਣ ਮਨਸੂਰ ਫਾਕ ਨੇ ਆਪਣੇ ਉਸ ਆਰਟੀਕਲ ਜੰਗ ਦੇ ਵਿੱਚ ਜਿਹੜਾ ਹੈ ਉਹ ਕੋਟ ਕਰ ਦਿੱਤਾ। ਆਪਣੇ ਨੂੰ ਤਾਂ ਉਹਨੇ ਬੜੀ ਹੁਸ਼ਿਆਰੀ ਦਿਖਾਈ, ਲੇਕਿਨ ਉਹ ਸਾਡੇ ਵਾਸਤੇ ਇੱਕ ਬਹੁਤ ਵੱਡਾ ਡਾਕੂਮੈਂਟ ਹੈ ਸਾਡੇ ਕੋਲ, ਕਿਉਂਕਿ ਅਸੀਂ ਆਪਣੇ ਜਿਹੜਾ ਸਾਊਥ ਪੰਜਾਬ ਦੇ ਵਿੱਚ ਸੈਟਲਮੈਂਟਸ ਹਨ, ਅਸਲ ਜਿਹੜਾ ਲੋਕਲ ਹੈ ਸਾਡਾ, ਜਿਹੜਾ ਜੱਟ, ਰਾਜਪੂਤ, ਰਾਈ, ਗੁੱਜਰ, ਮਾਨ, ਜਿਹੜੀਆਂ ਸਾਡੀਆਂ ਬਰਾਦਰੀਆਂ ਪੂਰੇ ਪੰਜਾਬ 'ਚ ਬੈਠੀਆਂ ਹਨ, ਜਿਹੜੀਆਂ ਪਿਸ਼ੌਰ ਤੱਕ, ਉਹ ਜਿਹੜਾ ਵੀ ਲਹਿਜਾ ਬੋਲਦੇ ਨੇ ਉਹਨਾਂ ਵਾਸਤੇ ਉਹ ਲੋਕਲ ਹਨ। ਤੇ ਜਿਹੜੇ ਨਾਨ ਲੋਕਲ ਜਾਂ ਪਨਾਹਗੀਰ ਕੌਣ ਹਨ, ਉਹ ਅਫਗਾਨ, ਬਲੋਚ ਔਰ ਸਿੰਧੀ ਅਕਵਾਮ ਹਨ, ਜਿਹੜੀਆਂ ਕਿ ਖਾਸ ਤੌਰ 'ਤੇ ਅਫਗਾਨ ਔਰ ਬਲੋਚ, ਜਿਹੜੀਆਂ ਕਿ ਦੁੱਲੇ ਨੂੰ ਗਾਲ ਕੱਢਦੀਆਂ ਨੇ, ਦੁੱਲੇ ਨੂੰ ਬੁਰਾ ਕਹਿੰਦੀਆਂ ਨੇ। ਤੇ ਇਸ ਤਰੀਕੇ ਨਾਲ ਮਤਲਬ ਉਹ ਸਾਡੇ ਵਾਸਤੇ ਇੱਕ ਬਹੁਤ ਵੱਡੀ ਮਤਲਬ ਬਲੈਸਿੰਗ ਇਨ ਡਿਸਗਾਈਜ਼ ਵਾਲੀ ਗੱਲ ਹੈ ਕਿ ਉਹ ਸਾਡੇ ਵਾਸਤੇ ਫਾਇਦੇ ਵਾਲੀ ਗੱਲ ਹੈ। ਔਰ ਅਸੀਂ ਆਪਣੇ ਲੋਕਾਂ ਨੂੰ ਉਸ ਹਵਾਲੇ ਨਾਲ ਅਵੇਅਰ ਕਰ ਸਕਦੇ ਹਾਂ, ਉਹਨਾਂ ਨੂੰ ਜਗਾ ਸਕਦੇ ਹਾਂ ਕਿ ਦੇਖੋ ਤੁਹਾਡੀਆਂ ਰੂਟਸ ਕੱਲ੍ਹ ਤੱਕ ਜਿਹੜਾ ਤੁਸੀਂ ਆਪਣੀਆਂ ਸੈਂਸਿਸ ਦੇ ਵਿੱਚ ਤੁਹਾਡੇ ਵੜ ਕੇ ਜਿਹੜੇ ਪੰਜਾਬੀ ਲਿਖ ਆਪਣੇ ਆਪ ਨੂੰ ਅੱਖਾਂ ਦੇ ਰਹੇ ਨੇ, ਔਰ ਇਹ ਜਿਹੜੇ ਲੋਕ ਤੁਹਾਨੂੰ ਹੁਣ ਸਰੈਕਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਇਹ ਉਹ ਲੋਕ ਹਨ ਜਿਹੜੇ ਸਾਡੇ ਤੁਹਾਡੇ ਸਾਂਝੇ ਹੀਰੋਜ਼ ਔਰ ਸਾਡਾ ਹੀ ਵਿਰਸਾ ਵਰਤ ਕੇ ਸਾਡੇ ਜੁੱਤੀਆਂ ਸਾਡੇ ਸਿਰ 'ਚ ਮਾਰਦੇ ਪਏ ਨੇ, ਸਾਡੀ ਜ਼ੁਬਾਨ ਵਰਤ ਕੇ ਸਾਡੇ ਹੀਰੋਜ਼ ਨੂੰ ਗਾਲਾਂ ਕੱਢਦੇ ਪਏ ਨੇ, ਤੇ ਇਹਨਾਂ ਦੇ ਅਜ਼ਾਇਮ ਕੀ ਨੇ ਉਹ ਸਾਫ਼ ਨਜ਼ਰ ਆਉਂਦੇ ਨੇ। ਤੇ ਇਹ ਜਿਹੜੀ ਮੈਂ ਗੱਲ ਜਿਹੜੀ ਸ਼ੁਰੂ ਕੀਤੀ ਸੀ ਕਿ ਇੱਥੇ ਜਿਹੜਾ ਹੈ ਨਾ ਫਿਰ ਵੀ ਉਹ ਉਤਨਾ ਤਰਲਾ ਨਹੀਂ, ਜਿਹਨੂੰ ਕਹਿੰਦੇ ਨੇ ਇੱਕ ਰੰਗ ਦਿੱਤਾ ਨਾ ਸਰਾਇਕੀ ਬਹੁਤ ਖੂਬਸੂਰਤ ਹੈ ਔਰ ਫਲਾਨਾ, ਉਹਦੇ ਵਿੱਚ ਉਹਦਾ ਇੱਕ ਜਿਹੜਾ ਇੱਕ ਰੰਗ ਇਹ ਵੀ ਹੈ ਕਿ ਸਿੰਧ ਦੇ ਵਿੱਚ ਤਰਲਾ ਜ਼ਿਆਦਾ ਹੈ, ਪੰਜਾਬ 'ਚ ਇਤਨਾ ਨਹੀਂ। ਲੇਕਿਨ ਪੰਜਾਬ ਜਿਵੇਂ ਜਿਵੇਂ ਅਸੀਂ ਆਈਏ ਇਹਦਾ ਜਿਹੜਾ ਮੱਠਾ ਰੰਗ ਹੈ ਨਾ, ਮੱਠਾ ਰੰਗ ਜਿਹਨੂੰ ਉਰਦੂ 'ਚ ਕਹਾਂਗੇ ਧੀਮਾ ਰੰਗ, ਸੌਰੀ ਆਈ ਐਮ ਯੂਜ਼ਿੰਗ ਦ ਵਰਡ ਉਰਦੂ ਧੀਮਾ, ਬਹਰਹਾਲ ਉਹ ਜਿਹੜਾ ਇਹਦਾ ਮਤਲਬ ਪੈਸੀਫਾਈਡ ਫਾਰਮ ਜੋ ਮੇਰਾ ਖਿਆਲ ਕਹਿ ਸਕਦੇ ਅੰਗਰੇਜ਼ੀ 'ਚ ਨਾ, ਤੇ ਇਹਦੇ ਵਿੱਚ ਇਹ ਵੇ ਕਿ ਇਸ ਰੰਗ ਦੀ ਗ੍ਰੈਜੂਅਲੀ ਅਸੀਂ ਦੇਖਦੇ ਹਾਂ ਕਿ ਜਿਵੇਂ ਸੈਂਟਰਲ ਪੰਜਾਬ ਲਾਈਦਾ ਤਾਂ ਉਹ ਥੋੜ੍ਹਾ ਜਿਹਾ ਇੱਕ ਬਲੈਂਟਡ ਫਾਰਮ ਆ ਜਾਂਦੀ ਹੈ, ਥੋੜ੍ਹਾ ਜਿਹਾ ਇੱਕ ਨਾ ਟੋਨ ਜਿਹੜੀ ਹੈ ਮਤਲਬ ਉਹਦੇ ਵਿੱਚ ਉਹ ਐਪੋਲੋਜੀ ਘੱਟ ਹੁੰਦੀ ਹੈ, ਜਾਂ ਉਹਦੇ ਵਿੱਚ ਜਿਹੜਾ ਇੱਕ ਮਤਲਬ ਨਾ ਜ਼ਿਆਦਾ ਸਾਈਕੋਫੈਂਸੀ ਔਰ ਇਸ ਕਿਸਮ ਦੀਆਂ ਚੀਜ਼ਾਂ ਨਹੀਂ ਹੁੰਦੀਆਂ। ਔਰ ਜਿਸ ਤਰ੍ਹਾਂ ਅਸੀਂ ਸੈਂਟਰ ਤੋਂ ਫਿਰ ਅੱਗੇ ਵੱਧਦੇ ਹਾਂ ਮਤਲਬ ਨਾਰਥ ਵਾਲੇ ਪਾਸੇ, ਤੇ ਉਹਦੇ ਵਿੱਚ ਐਗਰੈਸਿਵ ਟੋਨ ਆਉਂਦੀ ਹੈ। ਯਾਨੀ ਤੁਸੀਂ ਪਹਾੜੀ ਨੂੰ ਸੁਣੋ ਨਾ, ਜਾਂ ਪਠਵਾਰੀ ਨੂੰ, ਖਾਸ ਤੌਰ 'ਤੇ ਪਠਵਾਰੀ ਇਜ਼ ਕੁਆਇਟ ਰੂਡ ਰਾਦਰ, ਉਹ ਜਦੋਂ ਬੋਲਦੇ ਨਾ ਤੁਸੀਂ ਪਠਵਾਰੀ 'ਤੇ ਗੌਰ ਕਰੋ ਕੀ ਕਰਨਾ, ਮਤਲਬ ਉਹਦੇ ਵਿੱਚ ਇੱਕ ਬਹੁਤ ਜ਼ਿਆਦਾ ਤੁਸੀਂ ਐਗਰੈਸਿਵ ਟੋਨ ਫੀਲ ਕਰ ਸੋ। ਤੇ ਇਹ ਜਿਹੜੀ ਸੈਂਟਰ ਦੀ ਮੈਂ ਸਮਝਦਾ ਪੰਜਾਬੀ ਜਿਹੜੀ ਵਾਰਿਸ ਸ਼ਾਹ ਦੀ, ਸ਼ਾਹ ਹੁਸੈਨ ਦੀ, ਸੁਲਤਾਨ ਬਾਹੂ ਦੀ, ਇਹ ਬੜੀ ਨਾ ਮਤਲਬ ਅਸਲ ਰੰਗ ਦੀ ਮੈਂ ਸਮਝਦਾ, ਜਿਹਦੇ ਵਿੱਚ ਮਤਲਬ ਬਿਊਟੀ ਉਹਦੀ ਹੈ ਕਿ ਦੋਵਾਂ ਰੰਗਾਂ ਦਾ, ਐਗਰੈਸਿਵ ਔਰ ਪੈਸਿਵ, ਮਤਲਬ ਐਕਟਿਵ ਔਰ ਪੈਸਿਵ ਦੋਵਾਂ ਰੰਗਾਂ ਦਾ ਇੱਕ ਜਿਹੜਾ ਮਿਡਲ ਵੇ ਹੈ ਉਹ ਇਹਦੇ ਵਿੱਚ ਹੈ। ਤੇ ਇਸ ਦੋਵਾਂ ਨੂੰ ਜਿਹੜੀ ਇਹ ਸ਼ੋਅ ਕਰਦੀ ਹੈ, ਮਤਲਬ ਇਹਦੇ 'ਚ ਦੋਵੇਂ ਐਕਸਪ੍ਰੈਸ਼ਨ ਆਉਂਦੇ ਨੇ।
ये मेरी अपनी जाती ऑब्जर्वेशन है, मे बी सारी दी सारी गलत होवे। मैं ये नहीं कह रहा कि मतलब मैं तुसां गल कर रहे थे तो मैं मेरा दिल कीता कि मैं थोड़े नाल शेयर करा, तो मैं समझदा कि मैनू इवें लगा है। तो मियाँ मोहब्बत बख्श साहब ने खूबसूरती ये दिखाई कि उन्होंने जिहड़ी अपनी सैफल मलूक जिहड़ी लिखी है ना, ਉਹਦੇ ਵਿੱਚ ਵੀ ਉਹਨਾਂ ਨੇ ਮਤਲਬ ਬਾਕੀ ਪੰਜਾਬ ਦੇ ਸੂਫੀਆਂ ਨੇ ਤਾਂ ਸਾਰੇ ਰੰਗ ਵਰਤੇ ਨੇ, ਹਰ ਸਾਰੇ ਲਹਿਜਿਆਂ ਦੇ ਸਾਰੇ ਰੰਗ ਵਰਤੇ ਨੇ, ਯਾਨੀ ਸਾਊਥ ਤੋਂ ਲੈ ਕੇ ਔਰ ਉਹ ਨਾਰਥ ਤੱਕ। ਤੇ ਇਹ ਜਿਹੜਾ ਮੀਆਂ ਸਾਹਿਬ ਦਾ ਵੀ ਇਹੀ ਕਮਾਲ ਹੈ, ਇੱਕ ਤਾਂ ਉਹਨਾਂ ਦੀ ਲੈਂਗੁਏਜ ਬੜੀ ਸਿੰਪਲ ਹੈ ਔਰ ਦੂਸਰਾ ਹੈ ਕਿ ਉਹਨਾਂ ਨੇ ਜਿਹੜਾ ਮਤਲਬ ਸਾਰੇ ਰੰਗ ਉਹਨਾਂ ਨੇ ਵੀ ਵਰਤੇ ਨੇ। ਖੈਰ ਤੁਸੀਂ ਸੁਣੋਗੇ ਤਾਂ ਪਤਾ ਲੱਗੇਗਾ।